मेरे सज्जणों बेलियो ते बुजुर्गो, मैं हाँ शायर नज़ीर सुल्तानी ते तुसीं वेख रहे हो GS स्टूडियो। अज असीं दास्तान दुल्ला भट्टी दा दूजा हिस्सा पेश कर रहे हैं। मेरे सज्जणों, दुल्ले दा बाप फरीद ते दुल्ले दे दादे दा नां बिजली खान सी। ये बड़ी वड्डी जागीर दे मालक सी जिन्हों सांदल बार कहा जाता है। अकबर बादशाह दा जमाना सी। अकबर बादशाह ने आख्या, दुल्ले दा बाप ते दुल्ले दा दादा आके मैनू सलाम करो। दुल्ले दे दादे ने कहा, तू मुगलिया खानदान दा ते असी राजपूत भट्टी, असी तेनू सलाम नहीं करांगे। अकबर बादशाह ने कहा, इन्हां दे सारे खानदान नू गिरफ्तार कर लो। सिपाही उन्हां नू गिरफ्तार करके लै गए। दुल्ले दे बाप ते दादे नू लाहौर विच फांसी दे दित्ती गई। दुल्ला जिवें जिवें जवान होया ते लोकां ने उहनू दस्सिया ਉਹਦੇ ਬਾਪ ਤੇ ਉਹਦੇ ਦਾਦੇ ਨਾਲ ਇਹ ਸਲੂਕ ਕੀਤਾ ਸੀ। ਦੁੱਲੇ ਭੱਟੀ ਨੇ ਆਖਿਆ, ਮੈਂ ਭਾਵੇਂ ਆਪਣੇ ਬਾਪ ਦਾਦੇ ਵਾਂਗੂ ਫਾਇ ਲੱਗ ਜਾਵਾਂ, ਪਰ ਮੈਂ ਉਹਨਾਂ ਦਾ ਬਦਲਾ ਬਾਦਸ਼ਾਹ ਕੋਲੋਂ ਜ਼ਰੂਰ ਲਵਾਂਗਾ। ਦੁੱਲੇ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਉਹਦਾ ਮਕਸਦ ਮਾਲ ਲੁੱਟਣਾ ਨਹੀਂ ਸੀ। ਉਹ ਜੋ ਕੁਝ ਲੁੱਟਦਾ ਗਰੀਬਾਂ ਵਿੱਚ ਵੰਡ ਦਿੰਦਾ। ਉਹਦਾ ਮਕਸਦ ਇਹ ਸੀ ਵੀ ਇੰਜ ਬਾਦਸ਼ਾਹ ਮੇਰੀ ਸ਼ੋਹਰਤ ਸੁਣ ਕੇ ਮੇਰੇ ਖਿਲਾਫ ਚੜ੍ਹਾਈ ਕਰੇਗਾ ਤੇ ਮੈਂ ਉਹਦਾ ਮੁਕਾਬਲਾ ਕਰਕੇ ਆਪਣੇ ਪਿਓ ਦਾਦੇ ਦਾ ਬਦਲਾ ਲਵਾਂਗਾ। ਦੁੱਲੇ ਭੱਟੀ ਨੂੰ ਪਤਾ ਲੱਗਾ ਕਿ ਅਕਬਰ ਬਾਦਸ਼ਾਹ ਦਾ ਕਾਫਲਾ ਜਾ ਰਿਹਾ ਹੈ ਤੇ ਦੁੱਲਾ ਆਪਣੇ ਨੌਕਰਾਂ ਨੂੰ ਹੁਕਮ ਦਿੰਦਾ ਹੈ ਤੇ ਉਹ ਕੀ ਕਹਿੰਦਾ ਹੈ ਸਾਦਕ ਭੱਟੀ ਪੇਸ਼ ਕਰਦਾ ਹੈ। ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਦੁੱਲਾ ਹੁਕਮ ਸੁਨਾਮ ਦਾ ਨੌਕਰਾ, ਮੇਰੀ ਕੋੜੀ ਨੂੰ ਖੋਲ ਕੇ ਲਿਆ ਓਏ, ਉਹਦੇ ਪਿੰਡੇ ਤੇ ਫੇਰ ਲਈ ਖਰਕਣਾ, ਨਾਲੇ ਕੱਟਾ ਗਰਦ ਉਡਾ ਓਏ, ਉਹਦਾ ਜ਼ੀਣ ਸੁਨਹਿਰੀ ਰੰਗ ਦਾ, ਮੇਰੀ ਕੋੜੀ ਦੀ ਕੰਧ ਤੇ ਪਾਓਏ, ਦੁੱਲਾ ਕੋੜੀ ਤੇ ਹੋਇਆ ਸੁਵਾਰ ਓਏ, ਸੁਵਾਰ ਓਏ, ਭਲਾ ਕਰੇਗਾ ਪਰਵਰਦੀਗਾਰ ਓਏ। मेरे सज्जनों, दुल्ला जवान कला है ते उधर 500 फौजियां ने अकबर बादशाह दी राणी लैके डेरे लाए ने ते तंबू लगे ने। कला दुल्ला घाबरदा नहीं, कला बादशाह दी राणी नू बन्नण वास्ते जांदा है। वो किवें जांदा है सादक भट्टी पेश करदा है ते नज़ीर सुल्तानी लिखदा है। दुल्ला कलाई कोड़ी छेड़ के, कलाई कोड़ी छेड़ के, बिच फौजां दे वड़ी आई जाओए, दुल्ले नू शाम ने नेज़ा मारिया, ओनू रखिया आप खुदा ओए, दुल्ला खेड़ पलतड़े दी खेड़दा, देंदा पूर दे पूर खुपाओए, कुछ मारे ते कुछ वड ले, कुछ पाए लाहौर दे राए, कुछ लोक गहने बिच झाड़ियां वारी जावां झाड़ियां, कुछ गहने टैर पजाए। मेरे सज्जनों, ਜਿਹੜੀਆਂ ਫੌਜਾਂ ਸਨ ਕੁਝ ਦੁੱਲੇ ਭੱਟੀ ਨੇ ਮਾਰ ਲਈਆਂ, ਕੁਝ ਭਜਾ ਛੱਡੀਆਂ ਤੇ ਕੁਝ ਲਾਹੌਰ ਕਿਲੇ ਜਾ ਵੜੀਆਂ। ਦੁੱਲਾ ਭੱਟੀ ਰਾਣੀ ਦੇ ਤੰਬੂ ਵਿੱਚ ਜਾ ਵੜਿਆ। ਦੁੱਲੇ ਭੱਟੀ ਨੇ ਰਾਣੀ ਨਾਲ ਜਿਹੜੀਆਂ ਗੱਲਾਂ ਕੀਤੀਆਂ ਸਾਦਕ ਭੱਟੀ ਗਾ ਕੇ ਸੁਣਾ ਰਿਹਾ। ਦੁੱਲੇ ਰਾਣੀ ਦਾ ਤੰਬੂ ਪੁੱਛ ਲਿਆ, ਰਾਣੀ ਦਾ ਤੰਬੂ ਪੁੱਛ ਲਿਆ, ਵਿੱਚ ਤੰਬੂ ਦੇ ਵੜੀ ਆਈ ਜਾਓਏ, ਗੱਲ ਸੁਣ ਹਸਾਲੀਏ ਮੇਰੀਏ, ਝੂਠੇ ਰੁਕੇ ਦਿੱਤੇ ਨੀ ਪਛਾਓਏ, ਦੁੱਲੇ ਲਾ ਲਿਆ ਸੂਟ ਉਹਦਾ ਰੇਸ਼ਮੀ, ਗੱਲ ਦਿੱਤੀ ਸੁ ਕਫਨੀ ਪਾਓਏ,
ਉਹਦੇ ਕੰਨਾਂ ਚੋਂ ਖਿੱਚਦਾ ਵਾਲੀਆਂ, ਮੈਂ ਵਾਰੀ ਜਾਵਾਂ ਵਾਲੀਆਂ। ਉਹਨੂੰ ਬੁੱਚੀ ਵੀ ਦਿੱਤਾ ਸੂ ਬਣਾਏ, ਦੁੱਲੇ ਨਹੀਂ ਨੂੰ ਵਾਜਾਂ ਮਾਰੀਆਂ, ਨਹੀਂ ਨੂੰ ਵਾਜਾਂ ਮਾਰੀਆਂ। ਛੇਤੀ ਉਸਰਾ ਲੈ ਕੇ ਆਓਏ, ਉਹਦੇ ਸਿਰ ਤੋਂ ਚਾਟਾ ਮੁੰਨ ਲਿਆ, ਉਹਦੇ ਸਿਰ 'ਚ ਸੁਆਦ ਤੀ ਪਾਓਏ। ਬਾਹੋਂ ਫੜ ਕੇ ਘੋੜੀ ਤੇ ਸੱਟ ਲਿਆ, ਵਾਰੀ ਜਾਵਾਂ ਸੱਟ ਲਿਆ। ਵਿੱਚ ਪਿੰਡੀ ਦੇ ਵੜਿਆ ਜਾਓਏ, ਆਂਦਾ ਲੈ ਗਾ ਫੁੱਲਰਾ ਸੁਵਾਣੀਏ। ਅੱਜ ਬੋਲ ਦਿੱਤਾ ਏ ਨੀ ਵਿਆ ਓਏ, ਅੱਜ ਮੈਂ ਬੋਲ ਦਿੱਤੇ ਨੀ ਵਿਆ ਓਏ। ਇਹਨੂੰ ਦਾਣੇ ਦੇ ਦੇ ਤੋਲ ਕੇ, ਇਹਦੇ ਕੋਲੋਂ ਚੱਕੀ ਪਿਆ ਓਏ। ਚਾਰ ਦਿਹਾੜੇ ਮਰਦਾਂ ਦਾ ਜੀਵਣਾ ਹੈ ਜੀਵਣਾ, ਬੰਦੇ ਦਿੰਦੇ ਨੇ ਬੋਲ ਵਿਆ ਓਏ। ਦੁੱਲਾ ਆਪਣੀ ਸਵਾਣੀ ਨੂੰ ਕਹਿਣ ਲੱਗਾ, ਲੈ ਖਾਂ ਫੁੱਲਰਾਂ ਸਵਾਣੀਏ, ਜਿਹਦੇ ਤੂੰ ਮੈਨੂੰ ਮਿਹਣੇ ਮਾਰਦੀ ਸੈਂ, ਉਹ ਚਿਮਨੀ ਬੇਗਮ ਮੈਂ ਤੇਰੇ ਪੈਰਾਂ ਵਿੱਚ ਲਿਆ ਸੁੱਟੀਏ। ਇਹਨੂੰ ਹੁਣ ਦਾਣੇ ਤੋਲ ਕੇ ਦੇ ਤੇ ਇਹਦੇ ਕੋਲੋਂ ਚੱਕੀ ਪਿਆ। ਫੁੱਲਰਾਂ ਬੇਗਮ ਕਹਿਣ ਲੱਗੀ, ਇਹਦਾ ਤੂੰ ਹੁਣ ਕੀ ਕਰੇਂਗਾ? ਦੁੱਲਾ ਕਹਿਣ ਲੱਗਾ, ਇਹਦਾ ਮੈਂ ਤੋਹਫਾ ਅਕਬਰ ਬਾਦਸ਼ਾਹ ਨੂੰ ਘੱਲਾਂਗਾ। ਚਾਰ ਸੋਹਣੇ ਡੋਲੀ ਦੇ ਕਹਾਰ ਸੱਦ ਕੇ ਸੋਹਣਾ ਡੋਲਾ ਬਣਾ ਕੇ ਕਹਾਰਾਂ ਨੂੰ ਆਖਿਆ, ਇਹਨੂੰ ਲੈ ਜਾਓ। ਤੇ ਉਹਨਾਂ ਨੂੰ ਇੱਕ ਖੱਤ ਲਿਖ ਕੇ ਦਿੰਦਾ ਏ, ਦੁੱਲਾ ਭੱਟੀ ਤੇਰੇ ਵਾਸਤੇ ਪਰਸਤਾਨ ਦੀ ਪਰੀ ਘੱਲ ਰਿਹਾ ਏ। ਚਮਨੀ ਬੇਗਮ ਦਾ ਮੂੰਹ ਸਿਰ ਕਾਲਾ ਕਰਕੇ ਡੋਲੇ ਵਿੱਚ ਪਾ ਦਿੱਤਾ। ਕਹਾਰਾਂ ਨੂੰ ਆਖਿਆ, ਡੋਲਾ ਲਾ ਕੇ ਛੇਤੀ ਵਾਪਸ ਆ ਜਾਇਆ ਜੇ ਮਤੇ ਅਕਬਰ ਬਾਦਸ਼ਾਹ ਤੁਹਾਡਾ ਕਹਾਣੀ ਬੱਚਾ ਕੋਲੂ ਕਰਦਾ ਹੈ। ਕਹਾਰ ਡੋਲਾ ਲੈ ਕੇ ਮਹੱਲਾਂ ਵਿੱਚ ਜਾਂਦੇ ਨੇ। ਅਕਬਰ ਬਾਦਸ਼ਾਹ ਖਤ ਪੜ੍ਹ ਕੇ ਕਹਿ ਕੇ ਮਾਰ ਕੇ ਹੱਸਿਆ ਤੇ ਕਹਿਣ ਲੱਗਾ, ਤੁਸੀਂ ਕਹਿੰਦੇ ਹੋ ਦੁੱਲੇ ਭੱਟੀ ਨੂੰ ਬੰਨ੍ਹ ਕੇ ਲੈ ਆਓ। ਦੁੱਲੇ ਭੱਟੀ ਵਰਗਾ ਜਵਾਨ ਹੋਰ ਹੋ ਸਕਦਾ ਹੈ ਜਿਹਨੇ ਪਰਸਤਾਨ ਦੀ ਪਰੀ ਘੱਲੀ ਏ। ਮੇਰੇ ਵਾਸਤੇ ਕਹਾਰ ਜਿਹੜੇ ਸਨ ਉਹ ਨਿਕਲ ਗਏ। ਜਦੋਂ ਅਕਬਰ ਬਾਦਸ਼ਾਹ ਨੇ ਪੱਲਾ ਚੁੱਕ ਕੇ ਵੇਖਿਆ, ਰਾਣੀ ਦਾ ਇਹ ਰੂਪ ਵੇਖ ਕੇ ਉਹ ਗਸ਼ ਖਾ ਕੇ ਡਿੱਗ ਪਿਆ। ਆਖਣ ਲੱਗਾ, ਹੁਣੇ ਬੰਨ੍ਹ ਕੇ ਲੈ ਆਓ ਦੁੱਲੇ ਨੂੰ, ਉਹਨੂੰ ਬੰਨ੍ਹ ਕੇ ਲਿਆ ਕੇ ਮੇਰੇ ਪੇਸ਼ ਕਰੋ। ਚਿਮਨੀ ਬੇਗਮ ਸਵਾਲ ਕਰਦੀ ਏ ਅਕਬਰ ਬਾਦਸ਼ਾਹ ਨਾਲ, ਉਹ ਕੀ ਆਖਦੀ ਏ? ਸਾਦਕ ਭੱਟੀ ਗਾ ਕੇ ਸੁਣਾ ਰਿਹਾ। ਚਿਮਨੀ ਬੇਗਮ ਬੋਲਦੀ, ਚਿਮਨੀ ਬੇਗਮ ਬੋਲਦੀ, ਸ਼ਾਹ ਅਕਬਰ ਦੇ ਦਰਬਾਰ ਓਏ, ਤੂੰ ਕਾਦਾ ਅਕਬਰ ਬਾਦਸ਼ਾਹ, ਦੁੱਲਾ ਵਸਦਾ ਸਾਂ ਦਲਬਾਰ ਓਏ। ਉਹ ਆਉਂਦੇ ਵਾਂਗ ਤੂਫਾਨ ਦੇ, ਦਿੰਦੇ ਪੂਰ ਦੇ ਪੂਰ ਲੰਘਾਏ। ਉਹਨੇ ਸਿਰ ਮੂੰਹ ਮੇਰਾ ਮੁੰਨ ਕੇ, ਦਿੱਤੀ ਕਾਲਖ ਮੂੰਹ ਤੇ ਲਾਏ। ਮੈਂ ਮੰਨਾ ਫਿਰ ਤੈਨੂੰ ਬਾਦਸ਼ਾਹ, ਮੈਂ ਮੰਨਾ ਫਿਰ ਤੈਨੂੰ ਬਾਦਸ਼ਾਹ। ਦੁੱਲੇ ਭੱਟੀ ਨੂੰ ਬੰਨ੍ਹ ਕੇ ਲਿਆ ਓਏ, ਜੇ ਦੁੱਲੇ ਨੂੰ ਨਾ ਤੂੰ ਮਾਰਿਆ ਵੇ ਮਾਰਿਆ, ਮਰ ਜਾਂਗੀ ਲੈ ਕੇ ਫਾਵੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਬਾਦਸ਼ਾਹ ਨੇ ਮਿਰਜ਼ਾ ਨਿਜ਼ਾਮਦੀਨ ਕਮਾਂਡਰ ਨੂੰ ਹੁਕਮ ਦਿੱਤਾ, ਓਏ ਫੌਜਾਂ ਲੈ ਜਾ ਤੇ ਜਾ ਕੇ ਦੁੱਲੇ ਨੂੰ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰ। ਮਿਰਜ਼ਾ ਨਿਜ਼ਾਮਦੀਨ 500 ਫੌਜੀ ਲੈ ਕੇ ਦੁੱਲੇ ਨੂੰ ਬੰਨਣ ਜਾਂਦਾ ਏ। ਉਹ ਕਿਵੇਂ ਜਾਂਦਾ ਏ ਮੇਰੇ ਸੱਜਣੋ, ਇਹ ਅਸੀਂ ਦਾਸਤਾਨ ਦੇ ਤੀਜੇ ਹਿੱਸੇ ਵਿੱਚ ਦੱਸਾਂਗੇ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ
ਰਿਕਾਰਡਿਸਟ ਲਾਲਾ ਜੀ, ਸ਼ਾਇਰ ਨਜ਼ੀਰ ਸੁਲਤਾਨੀ, ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਦੁਬਾਰਾ ਇਹਦੇ ਤੀਜੇ ਹਿੱਸੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਵੇਲੀ, ਅੱਲਾ ਵੇਲੀ, ਅੱਲਾ ਵੇਲੀ।